ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਹੋਰਾਂ ਆਪਣੇ ਕਤਲ ਦੀ ਸਾਜ਼ਿਸ਼ ਕਰਨ ਉੱਤੇ ਹਿੰਦੁਸਤਾਨੀ ਹਕੂਮਤ ਦੇ ਖਿਲਾਫ ਅਮਰੀਕਾ ਵਿੱਚ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਉਹਨਾਂ ਦਾ ਆਖਣਾ ਹੈ ਕਿ ਹਿੰਦੁਸਤਾਨ ਦੀ ਖੁਫੀਆ ਏਜੰਸੀ ਰਾਹ ਦੇ ਅਜੀਤ ਦੋਵਲ ਤੇ ਨਿਖਲ ਗੁਪਤਾ ਨੇ ਉਹਨਾਂ ਨੂੰ ਕਤਲ ਕਰਨ ਲਈ ਮਨਸੂਬਾਬੰਦੀ ਕੀਤੀ। ਗੁਰਪਤਵੰਤ ਸਿੰਘ ਦਾ ਆਖਣਾ ਸੀ ਕਿ ਉਹ ਖਾਲਸਾ ਤਹਿਰੀਕ ਦੇ ਆਗੂਆਂ ਨੂੰ ਕਤਲ ਕਰਨ ਵਾਲਿਆਂ ਨੂੰ ਮਾਫ ਨਹੀਂ ਕਰਨਗੇ। ਉਹਨਾਂ ਇਹ ਵੀ ਆਖਿਆ ਕਿ ਇਸ ਤੋਂ ਪਹਿਲਾਂ ਖਾਲਸਾ ਲੀਡਰਾਂ ਨੂੰ ਕੈਨੇਡਾ ਵਿੱਚ ਵੀ ਟਾਰਗੇਟ ਕੀਤਾ ਗਿਆ। ਚੜ੍ਹਦੇ ਪੰਜਾਬ ਵਿੱਚ ਹੋਣ ਵਾਲੇ ਜ਼ੁਲਮਾਂ ਮਗਰੋਂ ਸਿੱਖ ਬਰਾਦਰੀ ਆਪਣੇ ਲਈ ਅਲੱਗਾ ਦੇਸ਼ ਦੀ ਮੰਗ ਕਰ ਰਹੀ ਹੈ। ਇਸ ਤਹਿਰੀਕ ਦੇ ਆਗੂਆਂ ਦੇ ਕਤਲੇਆਮ ਦਾ ਸਿਲਸਿਲਾ 80 ਦੇ ਦਹਾਕੇ ਤੋਂ ਜਾਰੀ ਹੈ। ਫਿਰ ਜਦ ਗੋਲਡਨ ਟੈਂਪਲ ਦਾ ਸਾਕਾ ਵਾਪਰਿਆ ਤੇ ਇਸ ਤਹਿਰੀਕ ਵਿੱਚ ਤੇਜ਼ੀ ਆ ਗਈ। ਹਿੰਦੁਸਤਾਨੀ ਹਕੂਮਤ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ ਕਿ ਇਸ ਤਹਿਰੀਕ ਨੂੰ ਤਾਕਤ ਦੇ ਜ਼ੋਰ ਨਾਲ ਦਬਾ ਲਵੇ, ਪਰ ਸਿੱਖ ਬਰਾਦਰੀ ਹਰ ਥਾਵੇਂ ਜਮਹੂਰੀ ਰਵੱਈਏ ਨਾਲ ਉਹਨੂੰ ਹਰਾ ਦਿੰਦੀ ਹੈ। ਦੁਨੀਆ ਭਰ ਵਿੱਚ ਰੈਫਰੈਂਡਮ ਕਰਵਾਏ ਜਾ ਰਹੇ ਨੇ, ਜਿਨ੍ਹਾਂ ਵਿੱਚ ਲੱਖਾਂ ਪੰਜਾਬੀਆਂ ਦੀ ਰਲਤ ਸਾਬਤ ਕਰਦੀ ਹੈ ਕਿ ਤਾਕਤ ਨਾਲ ਪੰਜਾਬੀਆਂ ਨੂੰ ਦਬਿਆ ਨਹੀਂ ਜਾ ਸਕਦਾ। ਖਾਲਿਸਤਾਨ ਤਹਿਰੀਕ ਦਾ ਮੁੱਢ ਹੁਣ ਕੈਨੇਡਾ ਹੈ, ਜਿੱਥੇ ਇਹ ਤਹਿਰੀਕ ਆਪਣੇ ਜੋਬਨ ਉੱਤੇ ਹੈ। ਗੁਰਪਤਵੰਤ ਸਿੰਘ ਹੋਰਾਂ ਵੱਲੋਂ ਹਿੰਦੁਸਤਾਨੀ ਖੁਫੀਆ ਏਜੰਸੀ ਉੱਤੇ ਇਲਜ਼ਾਮ ਲਾਉਣਾ ਕੋਈ ਛੋਟੀ ਗੱਲ ਨਹੀਂ। ਇਹ ਮੁਕੱਦਮਾ ਅਮਰੀਕਾ ਦੀ ਅਦਾਲਤ ਵਿੱਚ ਚੱਲੇਗਾ, ਜਿੱਥੇ ਜੱਜ ਇੰਤਹਾ ਪਸੰਦ ਹਿੰਦੂਆਂ ਤੋਂ ਡਰ ਕੇ ਫੈਸਲੇ ਨਹੀਂ ਕਰਦੇ। ਸਿੱਖ ਬਰਾਦਰੀ ਦੇ ਖਿਲਾਫ ਸਾਜ਼ਿਸ਼ਾਂ ਕਰਨ ਵਾਲੇ ਜ਼ਰੂਰ ਇਨਸਾਫ ਦੀ ਤਕੜੀ ਵਿੱਚ ਤੋਲੇ ਜਾਣਗੇ ਤੇ ਆਪਣੇ ਅੰਜਾਮ ਨੂੰ ਪਹੁੰਚਣਗੇ।